ਸਭ ਤੋਂ ਪਹਿਲੀ ਖਬਰ ਵੱਲ ਚੱਲੀਏ। ਜੋ ਪ੍ਰਿੰਸ ਹੈਰੀ ਆ ਤੇ ਉਹਨਾਂ ਦੀ ਵਾਈਫ ਮੇਗਨ, ਇਹਨਾਂ ਨੇ ਯੂਐਨ ਦੇ ਵਿੱਚ ਇੱਕ ਫੰਕਸ਼ਨ ਸੀਗਾ, ਉਹ ਅਟੈਂਡ ਕੀਤਾ। ਉਹ ਤੋਂ ਬਾਅਦ ਜਦੋਂ ਬ੍ਰਿਟੇਨ ਦਾ ਪ੍ਰਿੰਸ ਹੈਰੀ ਤੇ ਉਹਨਾਂ ਦੀ ਵਾਈਫ ਮੈਗਨ, ਕਿਉਂਕਿ ਅੱਜ ਕੱਲ੍ਹ ਉਹ ਅਮਰੀਕਾ 'ਚ ਹੀ ਰਹਿੰਦੇ ਆ, ਹਾਲਾਂਕਿ ਉਹਨਾਂ ਨੇ ਜੋ ਰਾਜੇ ਵਾਲੇ ਜੋ ਕੁਝ ਵੀ ਹੁੰਦਾ ਉਹ ਸਾਰਾ ਕੁਝ ਛੱਡ ਦਿੱਤਾ ਹੈ। ਉਹਨਾਂ ਦੀ ਇੰਗਲੈਂਡ ਦੇ ਵਿੱਚ ਜੋ ਸਪੈਸ਼ਲ ਸਿਕਿਉਰਿਟੀ ਹੁੰਦੀ ਉਹ ਵੀ ਸਾਰਾ ਕੁਝ ਰਿਮੂਵ ਕਰ ਦਿੱਤਾ ਗਿਆ ਹੈਗਾ। ਸੋ ਕੱਲ ਨਿਊਯਾਰਕ ਦੇ ਵਿੱਚ ਅਟੈਂਡ ਕਰ ਰਹੇ ਸੀ ਇਵੈਂਟ, ਤੇ ਉਹ ਤੋਂ ਬਾਅਦ ਜਦੋਂ ਉਹ ਟੈਕਸੀ 'ਚ ਨਿਕਲੇ ਤਾਂ ਜੋ ਪਾਪਰਾਜ਼ੀ, ਇਹ ਜਿਹੜੇ ਹੁੰਦੇ ਆ ਵੀ ਅਸੀਂ ਜੀ ਫੋਟੋ ਖਿੱਚਣੀ ਆ, ਇਹ ਬਹੁਤ ਮਸ਼ਹੂਰ ਦੁਨੀਆ ਦੇ ਬੰਦੇ ਹੈਗੇ ਆ, ਡਿਊਕ ਤੇ ਡਚੈਸ ਆਫ ਸੂਸੈਕਸ ਉਹਨਾਂ ਨੂੰ ਉਹਨਾਂ ਨੇ ਫੋਲੋ ਕਰਨਾ ਸ਼ੁਰੂ ਕਰਤਾ। ਕਈ ਜਗ੍ਹਾ ਦੇ ਉੱਤੇ ਤਾਂ ਉਹਨਾਂ ਨੇ ਰੈੱਡ ਲਾਈਟਸ ਦੇ ਵਿੱਚੋਂ ਵੀ ਕਾਰਾਂ ਲੰਘਾ ਦਿੱਤੀਆਂ। ਸੋ ਇੱਕ ਟਾਈਮ ਤੇ ਇਹ ਸਿਚੁਏਸ਼ਨ ਬਣ ਗਈ ਪਈ, ਐਕਸੀਡੈਂਟ ਹੁੰਦੇ ਹੁੰਦੇ ਮਸੀਂ ਉਹਨਾਂ ਦਾ ਜਿਹੜਾ ਬਚਿਆ ਹੈਗਾ। ਤੇ 2 ਘੰਟੇ ਦਾ ਪਰਸਿਊਟ ਇਹ ਕਰਦੇ ਰਹੇ ਤੇ ਲਗਭਗ ਕਹਿੰਦੇ ਵੀ ਇੱਕ ਨਹੀਂ ਬਹੁਤ ਜ਼ਿਆਦੀ ਵਾਰੀ ਐਕਸੀਡੈਂਟ ਹੋਣ ਦੇ ਚਾਂਸ ਬਚੇ ਹੈਗੇ ਆ, ਬਣੇ ਸੀ ਉਸ ਟਾਈਮ ਦੇ ਉੱਤੇ। ਤੇ ਪੈਡੈਸਟਰੀਅਨ ਵੀ ਜਾ ਰਹੇ ਸੀ, ਡਰਾਈਵਰ ਲੋਕ ਹੋਰ ਸੀ, 2 ਪੁਲਿਸ ਡਿਪਾਰਟਮੈਂਟ ਦੇ ਕਾਰਾਂ ਦੀਆਂ ਗੱਡੀਆਂ ਨਾਲ ਵੀ ਐਕਸੀਡੈਂਟ ਹੋਣ ਤੋਂ ਬਚੇ। ਸੋ ਤੈਨੂੰ ਯਾਦ ਹੋਊਗਾ ਵੀ ਪ੍ਰਿੰਸ ਹੈਰੀ ਦੀ ਮਦਰ ਪ੍ਰਿੰਸੈਸ ਡਿਆਨਾ ਵੀ ਇਸੇ ਸਿਚੁਏਸ਼ਨ ਦੇ ਵਿੱਚ ਮਰੀ ਸੀ, ਜਦੋਂ 1997 ਦੇ ਵਿੱਚ ਪੈਰਿਸ ਦੇ ਵਿੱਚ ਫਰਾਂਸ 'ਚ ਪੈਪਰਾਜ਼ੀ ਜੋ ਉਹਨੂੰ ਫੋਲੋ ਕਰ ਰਹੇ ਸੀ, ਤੇ ਕਾਰ ਦਾ ਜੋ ਐਕਸੀਡੈਂਟ ਹੋ ਗਿਆ ਸੀ। ਸੋ ਲੱਕਲੀ ਇਹ ਦੋਨੋਂ ਜਿਹੜੇ ਆ ਬਚ ਗਏ, ਪਰ ਬਹੁਤ ਇਹਦਾ ਜਿਹੜਾ ਵਿਰੋਧ ਵੀ ਹੋ ਰਿਹਾ ਆ ਵੀ ਇਹ ਇਦਾਂ ਜੇ ਉਹ ਹੁਣ ਐਜ਼ ਏ ਹਸਬੈਂਡ ਐਂਡ ਵਾਈਫ ਰੈਗੂਲਰ ਪਰਸਨ ਵਾਂਗ ਜ਼ਿੰਦਗੀ ਜੀ ਰਹੇ ਆ ਤੇ ਉਹਨਾਂ ਨੂੰ ਇਦਾਂ ਨਹੀਂ ਕਰਨਾ ਚਾਹੀਦਾ। ਖਾਸ ਕਰਕੇ ਇਹ ਜੋ ਮੂਵੀਆਂ ਬਣਾ ਲੈਂਦੇ ਆ, ਪਿਕਚਰਸ ਲੈਂਦੇ ਹੈਗੇ ਆ, ਤੇ ਉਹਨਾਂ ਨੂੰ ਰਹਿਣ ਦੇਣਾ ਚਾਹੀਦਾ। ਉਹ ਕਹਿੰਦੇ ਵੀ ਇਸੇ ਕਾਰਨ ਕਰਕੇ ਪ੍ਰਿੰਸ ਹੈਰੀ ਨੇ ਸਟੇਟਮੈਂਟ ਦਿੱਤੀ ਵੀ ਮੈਂ ਸਾਰਾ ਕੁਝ ਛੱਡਿਆ, ਵੀ ਮੈਂ ਐਜ਼ ਏ ਰੈਗੂਲਰ ਪਰਸਨ ਜੀਣਾ ਚਾਹੁੰਦਾ ਹੈਗਾ। ਤੇ ਕੈਲੀਫੋਰਨੀਆ ਦੇ ਵਿੱਚ ਰਹਿੰਦੇ ਆ ਤੇ 2 ਉਹਨਾਂ ਦੇ ਬੱਚੇ ਵੀ ਹੈਗੇ ਆ, ਪ੍ਰਾਈਵੇਟ ਰੈਜ਼ੀਡੈਂਸ ਆ ਇਸ ਟਾਈਮ ਤੇ ਉਹਨਾਂ ਦਾ ਕੈਲੀਫੋਰਨੀਆ ਦੇ ਵਿੱਚ। ਜੀ ਬਿਲਕੁਲ। ਪਬਲਿਕ ਲਾਈਫ ਤੇ ਜਿਹੜੀ ਪ੍ਰਾਈਵੇਟ ਲਾਈਫ ਆ ਉਸਨੂੰ ਵੱਖ-ਵੱਖ ਰੱਖਣਾ ਚਾਹੀਦਾ, ਪਰ ਪਾਪਰਾਜ਼ੀਜ਼ ਇੱਦਾਂ ਆ, ਹਰਜੋਤ ਸਿੰਘ ਜੀ ਜਿਹੜਾ ਨਾਮ ਪਿਆ ਆ, ਇਹਨਾਂ ਨੂੰ ਪੈਸੇ ਬਹੁਤ ਮਿਲਦੇ ਆ ਤਸਵੀਰਾਂ ਖਿੱਚਣ ਦੇ, ਬਾਕੀ ਚੈਨਲਾਂ ਨੂੰ ਆਪਣੀ TRP ਇਸ ਦੇ ਲਈ ਇਹ ਤੇ ਪਿੱਛੇ ਜਿਹੜੇ ਉਹ ਉਹਨਾਂ ਦੇ ਦੌੜਦੇ ਜਿਹੜੇ ਰਹਿੰਦੇ ਆ। ਤੇ ਨਾਲੇ ਇਹੀ ਨਹੀਂ, ਇਵੈਂਚੁਅਲੀ ਸੈਲੀਬ੍ਰਿਟੀਜ਼ ਨੂੰ ਇੰਨਾ ਕੁ ਜ਼ਿਆਦਾ ਤਾਂ ਜਿਹੜਾ ਚੱਕ ਲਿਆ ਜਾਂਦਾ ਆ, ਉਹਨਾਂ ਦੀ ਹਰ ਗੱਲ ਜਾਣਨ ਦੀ ਲੋਕਾਂ ਦੇ ਵਿੱਚ ਇੱਛਾ ਇੰਨੀ ਕੁ ਆ, ਤੇ ਉਹਦੇ ਵਿੱਚੋਂ ਇਹ ਇੱਕ ਕਹਿ ਸਕਦੇ ਹਾਂ ਵੀ ਭੈੜੀ ਚੀਜ਼ ਨਿਕਲ ਕੇ ਆਉਂਦੀ ਆ ਵੀ ਲੋਕ ਲੈ ਕੇ ਕੈਮਰੇ ਤੇ ਫੋਟੋਆਂ ਲੈ ਕੇ ਜਿਹੜੇ ਪਿੱਛੇ ਦੌੜੇ ਜਿਹੜੇ ਉਹ ਫਿਰਦੇ ਆ, ਤੇ ਕਈਆਂ ਦਾ ਨੁਕਸਾਨ ਹੋਇਆ। ਡਿਆਨਾ ਦਾ ਜਿੱਦਾਂ ਤੁਸੀਂ ਦੱਸਿਆ ਵੀ ਉਸਦੀ ਮੌਤ ਵੀ ਇਹਨਾਂ ਮਾਮਲਿਆਂ 'ਚ ਹੀ ਹੋ ਗਈ ਸੀ। ਅਗਲੀ ਜਿਹੜੀ